ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ, ਪੰਜਾਬ ਦੇ ਵਿੱਚ ਕਣਕ ਦੀ ਖਰੀਦ ਦੀ ਅੱਜ 13 ਅਪ੍ਰੈਲ ਹੈ। ਜਦੋਂ ਆਪਾਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਵਿੱਚ, ਇੰਡੀਆ ਦੇ ਵਿੱਚ 14 ਹੋ ਚੁੱਕੀ ਹੈ। ਤਕਰੀਬਨ ਵਿਸਾਖੀ ਵਾਲੇ ਦਿਨ ਤੋਂ ਕਣਕਾਂ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਮੰਡੀਆਂ ਦੇ ਵਿੱਚ। ਕਈ ਵਾਰੀ ਪਹਿਲਾਂ ਵੀ ਕਰਨੀ ਪੈਂਦੀ ਹੈ, ਸੀਜ਼ਨ ਦੇ ਉੱਤੇ ਆਧਾਰਿਤ ਹੁੰਦੀਆਂ ਸਾਰਿਆਂ ਕੁਛ। ਪਰ ਅੱਜ ਇੱਕ ਪਾਸੇ ਵਿਸਾਖੀ ਹੈ ਤੇ ਦੂਜੇ ਪਾਸੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਬੰਦ ਹੈ ਜੀ। ਪ੍ਰਵੀਨ ਜੀ, ਵਿਸਾਖੀ ਦਾ ਤਿਉਹਾਰ ਪੰਜਾਬ ਦੀ ਸੱਭਿਅਤਾ ਨਾਲ, ਪੰਜਾਬ ਦੇ ਵਿਰਸੇ ਨਾਲ, ਪੰਜਾਬ ਦੇ ਧਾਰਮਿਕ ਅਕੀਦੇ ਨਾਲ ਬਹੁਤ ਕੌਮ ਤੋਂ ਜੁੜਿਆ ਹੈ। ਸਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੋਈ ਦੇ ਉੱਤੇ ਵਿਸਾਖੀ ਵਾਲੇ ਦਿਨੇ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਇਸ ਲਈ ਇਸ ਦਿਨ ਦੀ ਮਹੱਤਤਾ ਪੰਜਾਬ ਦੀ ਇਸ ਧਰਤੀ ਤੇ ਬਹੁਤ ਵੱਡੀ ਹੋ ਜਾਂਦੀ ਹੈ ਜੀ। ਸਹੀ। ਜਲਿਆਂਵਾਲਾ ਬਾਗ ਦਾ ਕਾਂਡ ਇਸੇ ਦਿਨ ਨਾਲ ਜੁੜਿਆ ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਖੇਤੀ ਵਾਲੇ ਮਾਮਲੇ 'ਚ ਖਾਸ ਕਰ ਕਣਕ ਦੀ ਵਾਢੀ ਨਾਲ ਵਿਸਾਖੀ ਦੀ ਤਿਉਹਾਰ ਦੀ ਖੁਸ਼ੀ ਦੇ ਪਲ ਦੇ ਹਵਾਲੇ ਨਾਲ ਜੁੜਿਆ ਕਿ ਇਸ ਦਿਨ ਠੀਕ ਹੈ ਜੀ, ਉਹ ਧਨੀ ਰਾਮ ਚਾਤਰ ਖੋਰਾਂ ਦੀਆਂ ਲਾਈਨਾਂ ਮਾਰਦਾ ਦੁਆਮੇ ਜੱਟ ਮੇਲੇ ਆ ਗਿਆ, ਪੜ੍ਹਦੇ ਆਏ ਆ ਸ਼ਾਹਾਂ ਦਾ ਹਿਸਾਬ ਕਿਤਾਬ ਕਰਕੇ, ਹਨਾ, ਸਾਰਾ ਕੁਛ। ਉਹ ਜਿਹੜਾ ਪਹਿਲੂ ਹੈ ਉਹ ਦਰਸਾਉਂਦਾ ਹੈ ਕਿ ਇਸ ਦਿਨ ਮਤਲਬ ਕਿ ਇੱਕ ਤਰ੍ਹਾਂ ਨਾਲ 6 ਮਹੀਨੇ ਦੀ ਫਸਲ ਦਾ, ਮਿਹਨਤ ਦਾ ਮੁੱਲ ਪੈਂਦਾ। ਹਾਂ, ਮਤਲਬ ਅਸੀਂ ਤਰੀਕਾਕਾਰ ਬਦਲ ਲਏ, ਹਨਾ, ਕਿਸਮਾਂ ਬਦਲ ਲਈਆਂ ਤੇ ਉਸ ਹਿਸਾਬ ਨਾਲ ਹੁਣ ਇਹ ਨੀਗਾ ਕਿ ਦਾਤੀ ਵਿਸਾਖੀ ਵਾਲੇ ਦਿਨ ਲੱਗਣੀਆਂ, ਪਹਿਲਾਂ ਵਾਢੀ ਸ਼ੁਰੂ ਹੋ ਜਾਂਦੀ ਆ, ਹਨਾ, ਉਹ ਮੰਡੀਆਂ 'ਚ ਆ ਜਾਂਦੀ ਹੈ ਤੇ ਸਰਕਾਰੀ ਤੌਰ ਦੇ ਉੱਤੇ 1 ਅਪ੍ਰੈਲ ਤੋਂ ਮੰਡੀਆਂ 'ਚ ਖਰੀਦ ਸ਼ੁਰੂ ਆ। ਤੇ ਜਦੋਂ ਮੰਡੀਆਂ 'ਚ ਖਰੀਦ ਸ਼ੁਰੂ ਹੋਈ ਤਾਂ ਆੜ੍ਹਤੀਆਂ ਨੇ ਹੜਤਾਲ ਕਰਤੀ ਜੀ ਕਿ ਬਈ ਸਾਡਾ ਤਾਂ ਜਿਹੜਾ ਉਹ ਪਰਮਾਨੈਂਟ ਸਿਸਟਮ ਸੀ ਕਿ ਉਹ ਵਾਧਾ ਘਟਦਾ ਸੀਗਾ, ਉਹ ਤੁਸੀਂ ਪਰਸੈਂਟੇਜ ਖਤਮ ਕਰਕੇ ਉੱਕਾ ਪੁੱਕਾ ਕੁਆਂਟਲ ਦੇ ਹਿਸਾਬ ਨਾਲ ਕਰਤਾ, ਉਹ ਸਾਨੂੰ 12 ਨਹੀਂ ਖਾਂਦਾ, ਉਹ ਤਾਂ ਘਾਟਾ ਪਈ ਜਾਂਦਾ ਜੀ, ਉਹ ਆ ਕਿ ਅਸੀਂ ਨਹੀਂ ਸਮਝਦਾ, ਪੁਰਾਣਾ ਸਿਸਟਮ ਬਹਾਲ ਕਰੋ। ਸਹੀ ਹੈ। ਉਹਨਾਂ ਨੇ ਜਦੋਂ ਹੜਤਾਲ ਕਰਤੀ ਤੇ ਉਹਦੇ ਪੈਰਲਰ ਇੱਧਰ ਮੀਂਹ ਪੈਣ ਲੱਗ ਗਿਆ, ਗੜੇਮਾਰੀ ਹੋ ਗਈ, ਹਨੇਰੀ ਝੱਖੜ ਚੱਲ ਪਿਆ। ਠੀਕ ਹੈ ਕਿ 1 ਤਰੀਕ ਤੋਂ ਜੇ ਮੰਡੀ 'ਚ ਖਰੀਦ ਸ਼ੁਰੂ ਤਾਂ ਇਹ ਨਹੀਂਗਾ ਕਿ 1 ਤਰੀਕ ਤੋਂ ਢੇਰ ਲੱਗ ਜਾਣੇ ਆ। ਸਹੀ ਹੈ। 7-8 ਤਰੀਕ ਤੋਂ ਬਾਅਦ ਰਫ਼ਤਾਰ ਫੜਨੀ ਸ਼ੁਰੂ ਹੋਈ ਪੰਜਾਬ ਦੇ ਵਿੱਚ ਕਣਕ ਦੀ ਆਮਦ ਦੀ ਜੀ। ਪਰ ਉਸ ਦਿਨਾਂ ਦੇ ਦਰਮਿਆਨ ਹੀ ਮੀਂਹ, ਹਨੇਰੀ ਝੱਖੜ ਨੇ ਜਦੋਂ ਮਾਰ ਕੀਤੀ ਤਾਂ ਮਤਲਬ 1 ਲੱਖ ਏਕੜ ਤੋਂ ਵੱਧ ਕਣਕ ਸਾਡੀ ਤਬਾਹ ਹੋ ਗਈ, ਲਗਭਗ 1.5 ਲੱਖ ਏਕੜ ਤੱਕ ਨੁਕਸਾਨਿਆ ਹੋ ਗਿਆ। ਹੁਣ ਮੁੱਖ ਮੰਤਰੀ ਸਾਹਿਬ ਕੋਲ ਆੜ੍ਹਤੀ ਜਾਂਦੇ ਨੇ, ਕਹਿੰਦੇ ਨਾ ਇਹ ਤਾਂ ਥੋੜਾ ਕੇਂਦਰ ਦਾ ਮਾਮਲਾ, ਜਾਓ ਉੱਧਰ ਦਿੱਲੀ ਜਾ ਕੇ। ਕਹਿੰਦੇ ਮੈਂ ਕਹਿਤਾ ਉਹਨਾਂ ਨੂੰ ਟੀਮਾਂ ਭੇਜੋ, ਗਰਦੌਰੀ ਦਾ ਐਲਾਨ ਕੀਤੇ ਹੋਏ ਨੇ ਮੈਂ ਤਾਂ। ਆਪਾਂ ਜਦ ਵੀ ਗੱਲ ਕੀਤੀ ਸੈਟੇਲਾਈਟ ਰਾਹੀਂ ਨਹੀਂ ਦਿਖਦਾ ਤੁਹਾਨੂੰ। ਕੇਂਦਰ ਨੇ ਵੀ ਰਾਜਸਥਾਨ ਦੇ ਪੈਸੇ ਤਾਂ ਜਦੇ ਪਾਤੇ, ਉੱਥੇ ਤਾਂ ਭੇਜੀ ਨਹੀਂ ਟੀਮ ਕੋਈ। ਸਹੀ ਗੱਲ ਹੈ, ਬਿਲਕੁਲ। ਤੇ ਇੱਧਰ ਦੀ ਵਾਰ ਨੂੰ ਟੀਮਾਂ ਨੇ, ਹੈਨਾ, ਇਹਦਾ ਮਤਲਬ ਵਿਤਕਰਾ ਸਾਰੇ ਪਾਸਿਓਂ, ਸਾਰੇ ਪਾਸਿਓਂ। ਸਹੀ ਗੱਲ ਹੈ। ਪਰ ਆੜ੍ਹਤੀਆਂ ਨੂੰ ਲੱਗਿਆ ਕਿ ਬਈ ਇਹ ਤਾਂ ਕਿਸਾਨ ਦੇ ਉੱਤੇ ਮਾਰ ਪੈ ਜਾਣੀ ਆ, ਕਿ ਐਵੇਂ ਮੰਡੀਆਂ 'ਚ ਰੁਲ ਜੂਗਾ, ਪਹਿਲਾਂ ਹੀ ਮੌਸਮ ਦੀ ਮਾਰ ਪੈ ਗਈ, ਅਸੀਂ ਖਰੀਦ ਸ਼ੁਰੂ ਕਰ ਲੈਂਦੇ ਹਾਂ। ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਅਸੀਂ ਆਪਣੀ ਲੜਾਈ ਫੇਰ ਲੜ ਲਾਂਗੇ, ਠੀਕ ਹੈ, ਅਸੀਂ ਆਪਣੀ ਹੜਤਾਲ ਵਾਪਸ ਲੈਂਦੇ ਹਾਂ। ਆੜ੍ਹਤੀਆਂ ਨੇ ਹੜਤਾਲ ਵਾਪਸ ਲੈ ਲਈ। ਜੀ। ਇਹ ਤੋਂ ਪਹਿਲਾਂ ਕਿ ਮੰਡੀਆਂ 'ਚ ਰੂਟੀਨ 'ਚ ਪੂਰੀ ਤਰ੍ਹਾਂ ਖਰੀਦ ਰੈਲੀ ਹੁੰਦੀ, ਜਿਹੜੀਆਂ ਏਜੰਸੀਆਂ ਸੀ ਉਹ ਕਹਿੰਦੀਆਂ ਅਸੀਂ ਨਹੀਂ ਖਰੀਦ ਕਰਦੀਆਂ। ਕੇਂਦਰੀ ਏਜੰਸੀਆਂ ਜਿਹੜੀਆਂ ਅਧਿਕਾਰਤ ਖਰੀਦ ਲਈ ਏਜੰਸੀਆਂ ਤੈਅ ਵੀ ਨੇ, ਉਹਨਾਂ ਸਾਰੀਆਂ ਨੇ ਇਹ ਕਹਿ ਕੇ ਵੀ ਸਾਡੇ ਕੋਲ ਜਿਹੜੇ ਨਾਰਮ ਨੇ ਉਹਦੇ ਹਿਸਾਬ ਨਾਲ ਤਾਂ ਦਾਣਾ ਮੌਜੂ ਵੀ ਆ, ਦਾਣਾ ਸੁੰਗੜਿਆ ਹੋਇਆ ਵੀ ਹੈ ਤੇ ਦਾਣੇ 'ਚ ਨਮੀ ਵੀ ਵੱਧ ਹੈ। ਠੀਕ ਆ। ਕਿਉਂਕਿ ਪਹਿਲਾਂ ਬੇਮੌਸਮੀ ਗਰਮੀ ਇੰਨੀ ਪੈ ਗਈ ਸੀ, ਅਚਾਨਕ ਠੰਡ ਤੋਂ ਇੱਕਦਮ ਉਹਦਾ ਕਣਕ ਦੇ ਦਾਣੇ ਤੇ ਬੱਲੀ ਤੇ ਅਸਰ ਪੈ ਗਿਆ ਤੇ ਫੇਰ ਉਹ ਤੋਂ ਬਾਅਦ ਆ ਮੀਂਹ, ਹਨੇਰੀ ਝੱਖੜ ਨੇ ਉਹਨੇ ਸਿੱਲ ਵਧਾਤੀ ਤੇ ਨਮੀ ਵੱਧ ਗਈ। ਹੁਣ ਉਹ ਜਿਹੜਾ ਉਹ ਕਾਗਜ਼ ਚੱਕੀ ਫਿਰਦੇ ਨੇ, ਉਹਦੇ ਹਿਸਾਬ ਨਾਲ ਕਹਿੰਦੇ ਜੀ ਸਾਡਾ ਤਾਂ ਨਿਯਮ ਨਹੀਂ ਬਣਦਾ, ਅਸੀਂ ਖਰੀਦ ਨਹੀਂ ਸਕਦੇ ਜੀ। ਹੁਣ ਮੰਡੀਆਂ 'ਚ ਲੱਗ ਰਿਹਾ ਢੇਰ ਤੇ ਕੇਂਦਰੀ ਏਜੰਸੀਆਂ ਖਰੀਦ ਤੋਂ ਭੱਜ ਗਈਆਂ ਤੇ ਸਾਡੀ ਸਰਕਾਰ ਨੂੰ ਟਾਈਮ ਕਿੱਥੇ ਆ ਜੀ, ਮਤਲਬ ਇਹੋ ਜਿਹੇ ਮਸਲੇ ਤੇ ਗੰਭੀਰ ਮੰਥਨ ਦੇ ਲਈ, ਕਿਸੇ ਦਾ ਹੂਗਾ ਖੜਕਾਉਣਾ, ਕਿਸੇ ਨਾਲ ਗੱਲ ਕਰਨਾ, ਰਾਬਤਾ ਕਰਨਾ। ਹੁਣ ਕਹਿੰਦੇ ਜੀ ਨਵੇਂ ਨਾਰਮ ਜਦੋਂ ਆ ਜਾਣਗੇ ਫਿਰ ਅਸੀਂ ਖਰੀਦ ਸ਼ੁਰੂ ਕਰਨਾ ਹੈ। ਹੁਣ ਜੇ ਆੜ੍ਹਤੀਆ ਹੜਤਾਲ ਕਰਦਾ ਹੈ, ਜੇ ਮੌਸਮ ਖਰਾਬ ਕਰਦਾ ਹੈ, ਜੇ ਖਰੀਦ ਏਜੰਸੀਆਂ ਆਪਣਾ ਕਾਗਜ਼ ਪੱਤਰ ਚੱਕ ਕੇ ਤੁਰ ਜਾਂਦੀਆਂ, ਕੁਛ ਵੀ ਹੋਵੇ, ਨੁਕਸਾਨਿਆ ਕਿਹਨੇ ਜਾਣਾ, ਮਾਰਿਆ ਕਿਹਨੇ ਜਾਣਾ? ਕਿਸਾਨ ਨੇ। ਤੇ ਜੇ ਕਿਸਾਨ ਦੀ ਬੋਝੇ 'ਚ ਪੈਸੇ ਨਹੀਂ ਆਉਣੇ ਜੀ ਤਾਂ ਪਿੰਡ ਦਾ ਅਰਥਚਾਰਾ ਰੁਕ ਜਾਣਾ। ਉਹਦਾ ਅਸਰ ਮਜ਼ਦੂਰ ਦੇ ਚੁੱਲ੍ਹੇ ਤੋਂ ਲੈ ਕੇ ਦੁਕਾਨਦਾਰ ਦੇ ਫਰਿੱਜ ਤੱਕ ਜਾਣਾ, ਜਿਹੜਾ ਪਿੰਡ ਦਾ ਛੋਟਾ ਬੰਦਾ। ਸਮੁੱਚਾ ਅਰਥਚਾਰਾ। ਤੇ ਜੇ ਪਿੰਡ ਦਾ ਅਰਥਚਾਰਾ ਨਹੀਂ ਰੈਲਾ ਹੋ ਰਿਹਾ
ਤਾਂ ਫਿਰ ਪੰਜਾਬ ਦੇ ਅਰਥਚਾਰੇ ਤੇ ਸ਼ਹਿਰੀ ਅਰਥਚਾਰੇ ਤੇ ਵੀ ਅਸਰ ਪੈਣਾ ਹੀ ਪੈਣਾ। ਸਹੀ ਗੱਲ। ਛਮਾਹੀ ਪੰਜਾਬ ਦੀ ਅਰਥਚਾਰੇ 'ਚ ਜੋ ਉਛਾਲ ਆਉਂਦਾ ਹੈ, ਬਾਜ਼ਾਰਾਂ ਦੇ ਵਿੱਚ ਜੋ ਖਰੀਦ ਦਾ ਪੱਧਰ ਇੱਕਦਮ 6 ਮਹੀਨਿਆਂ ਬਾਅਦ ਚੱਕ ਹੁੰਦਾ ਹੈ, ਉਦਣ ਹੀ ਆਉਂਦਾ ਜਦੋਂ ਕਿਸਾਨ ਦੀ ਜੇਬ 'ਚ ਪੈਸਾ ਆਉਂਦਾ। ਸਹੀ। ਇਸ ਚੀਜ਼ ਨੂੰ ਵੀ ਧਿਆਨ 'ਚ ਰੱਖ ਕੇ ਸਰਕਾਰ ਦਾ ਕੁਝ ਨਹੀਂ, ਸੋ ਸਰਕਾਰ ਦੀ ਕੋਈ ਧਿਆਨ ਨਹੀਂਗਾ। ਉਮੀਦ ਕਰਦੇ ਹਾਂ ਕਿ ਅੱਜ ਕੱਲ੍ਹ 'ਚ ਜੇ ਸਾਹ ਮਿਲ ਜਾਵੇ, ਕਿਉਂਕਿ ਕੱਲ ਉਧਰ ਸੈਸ਼ਨ ਸੀ ਵਿਸ਼ੇਸ਼, ਫਿਰ ਆ ਬੀਬੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਾਉਣੀ ਹੈ 1000 ਰੁਪਏ ਵਾਲੀ, ਠੀਕ ਹੈ ਨਾ। ਜਦੋਂ ਤੁਹਾਡਾ ਕੇਂਦਰ ਸਿਰਫ ਤੇ ਸਿਰਫ ਵੋਟ ਹੋਵੇ, ਫਿਰ ਸਾਹਮਣੇ ਖੜਾ ਮਸਲਾ ਤੁਹਾਨੂੰ ਦਿਖਣੋਂ ਹਟ ਜਾਂਦਾ। ਇਹ ਫਿਕਰ ਹੈ। ਉਮੀਦ ਕਰਦੇ ਹਾਂ ਤਾਂ ਵੀ ਇਸ ਮਸਲੇ ਨੂੰ ਨਿਬੇੜਦਿਆਂ ਹੋਇਆ ਖਰੀਦ ਸ਼ੁਰੂ ਕਰਾਈ ਜਾਵੇ। ਜੀ ਬਿਲਕੁਲ।